ਉਦੋਂ ਟਾਈਮ ਇਸ ਤਰ੍ਹਾਂ ਦੇ ਹੈ ਨਾ ਵੀ ਲੋਕ ਰੋਜ਼ਾਨਾ ਵਾਲੇ ਉੱਠ ਕੇ ਢੱਗਿਆਂ ਹਾਲ ਬੰਨ੍ਹਦੇ ਸਨ, ਇਹ ਕੋੜ ਨਿਕਲਦੀ। ਹੁਣ ਤਾਂ ਰਾਤੋਂ ਰਾਤ ਲੋਕ ਟਰੈਕਟਰਾਂ ਨਾਲ ਕਣਕ ਬੀਜ ਲੈਂਦੇ। ਅਤੇ ਯਾਰ ਕੋਲ ਯਾਰ ਗਿਆ ਅਤੇ ਬੜੀ ਖੁਸ਼ੀ ਹੋਈ, ਬੈਠੇ ਖੜ੍ਹੇ ਰਹੇ 2-4 ਘੰਟੇ। ਅਤੇ ਜਿਹੜਾ ਯਾਰ ਸੀ ਨਾ ਉਹਦਾ ਘਰ ਸੌਣਾ ਨਹੀਂ ਸੀ ਬਣਦਾ, ਰਿਸ਼ਤੇਦਾਰ ਨਹੀਂ ਸੀ ਨਾ। ਅਤੇ ਡੇਰੇ ਵਾਲਾ ਆਂਦਾ ਬਈ ਸਮੀਏ ਹੁਣ ਚੱਲੀਏ, ਆਂਦਾ ਮੈਂ ਵੀ ਤੇਰੇ ਨਾਲ ਹੀ ਚੱਲਣਾ ਡੇਰੇ 'ਤੇ। ਡੇਰੇ 'ਤੇ ਗਏ, ਫਿਰ ਵੀ ਕੁਝ ਉੱਥੇ 15-20 ਮਿੰਟ ਜਾਗੇ, ਫਿਰ ਦੋਵੇਂ ਜਣੇ ਸੌਂ ਗਏ। ਡੇਰੇ ਵਾਲਾ ਜਿਹੜਾ ਮਾਲਕ ਸੀ ਨਾ ਉਹ ਰੋਜ਼ਾਨਾ ਵਾਲੇ ਉੱਠਿਆ ਅਤੇ ਉਹਨੇ ਆਪਣਾ ਨਮਾਜ਼ ਪੜ੍ਹੀ ਜਾਂ ਨਾ ਪੜ੍ਹੀ ਅਤੇ ਆਪਣਾ ਦਾਨ ਜੋ ਕੇ ਪੈਲੀਆਂ 'ਚ ਲੈ ਗਿਆ। ਉਹ ਜਿਹੜਾ ਯਾਰ ਸੀ ਨਾ ਉਹ ਵੀ ਉੱਠਿਆ ਅਤੇ ਉਹਨੇ ਆਪਣਾ ਨਮਾਜ਼ ਪੜ੍ਹੀ, ਮੂੰਹ ਸ਼ੂੰਹ ਧੋਤਾ ਅਤੇ ਆਂਦਾ ਹੈ ਬਈ ਮੇਰਾ ਦਿਲ ਮੈਂ ਵੀ ਹਲ ਜੋਲ। ਉਦੋਂ ਦੀ ਇੱਕ ਗੱਲ ਵੀ ਇਹ ਬਣੀ ਹੈ ਵੀ ਜੱਟਾਂ ਦੀ ਮਾਂ ਫੌਤ ਹੋ ਗਈ ਅਤੇ ਉਹਨਾਂ ਭੜੋਲੇ 'ਚ ਪਾ ਛੜੀ। ਭੜੋਲੇ 'ਚ ਪਾਉਣ ਦਾ ਮਤਲਬ ਇਹ ਸੀ ਵੀ ਇੰਨਾ ਕੀਮਤੀ ਜੋਤਰਾ ਸੀ ਢੱਗਿਆਂ ਦਾ। ਲੋ ਜੀ ਉਹ ਹਲਾਂ 'ਚ ਗਿਆ ਅਤੇ ਆਂਦਾ ਭਾਈ ਮੇਰਾ ਵੀ ਦਿਲ ਹੈ ਮੈਂ ਵੀ ਜਾ ਕੇ ਹਲ ਜੋ ਨਾ ਲਵਾਂ, ਕੋਈ ਅੱਧੀ ਪੈਲੀ ਵੱਗੇ ਦੀ ਗਈ ਨਾ ਜੋਤਰਾ। ਉਹ ਆਖਾਂਗਾ ਬਈ ਇਹਦੇ 'ਚ ਕੋਈ ਸ਼ੱਕ ਨਹੀਂ, ਇਹ ਜੋਤਰਾ ਬੜਾ ਕੀਮਤੀ ਹੁੰਦਾ ਅਤੇ ਜੋਲਾ ਜਾ ਕੇ। ਉਹ ਜਿਹੜਾ ਡੇਰੇ ਵਾਲਾ ਬੰਦਾ ਨਾ ਉਹਦੀ ਬੀਬੀ ਖੂਹ 'ਤੇ ਟੁਰ ਗਈ ਅਤੇ ਉਹਨੇ ਆਖਿਆ ਮੈਂ ਆ ਕੇ ਰੋਟੀਆਂ ਪਕਾਉਣ ਦੀ ਅਤੇ ਪਹਿਲਾਂ ਗੋਹਾ ਛੋਪੀ ਥਾਪਾਂ ਫਿਰ ਮੱਝਾਂ ਮਿੱਧ ਛੱਡਦੀਆਂ। ਉਹਨੇ 2 ਦਬੜੇ 4 ਦਬੜੇ 5 ਦਬੜੇ ਇਕੱਠਾ ਕਰਕੇ ਨਾ ਗੋਹਾ ਅਤੇ ਥੱਪਣ ਲੱਗੀ ਅਤੇ ਉਹਦੇ ਕੜਾ ਸੀ ਇੱਕ ਬਾਂਹ ਨੂੰ ਅਤੇ ਇੱਕ ਗੂਠੀ। ਡੇਰੇ ਵਾਲਾ ਜਿਹੜਾ ਬੰਦਾ ਸੀ ਉਹਨੇ ਕੋਲ ਧਰ ਲਈ, ਆਖਣ ਲੱਗੀ ਗੋਹਾ ਸ਼ੋਹਾ ਥੱਪ ਕੇ ਅਤੇ ਫਿਰ ਪਾ ਲਾਂਦੀ। ਉਹ ਜਿਹੜਾ ਯਾਰ ਸੀ ਆਖਣ ਲੱਗਾ ਬਈ ਇਹਨਾਂ ਕੋਲ ਰਾਤ ਰਿਹਾ ਅਤੇ ਫਿਰ ਇਹਨਾਂ ਨੂੰ ਵੀ ਮਿਲ ਲਵਾਂ ਭਰਜਾਈ ਸਮਝੋ ਤਾਂ ਜਾਂ ਜੋ ਵੀ। ਉਹਦੇ ਕੋਲ ਬੈਠਾ ਅਤੇ ਆਖਣ ਲੱਗਾ ਵੀ ਚੰਗਾ ਬਈ ਮੈਂ ਨਾ ਜਾ ਕੇ ਹਲ ਜੋਣਾ। ਹਾਂਜੀ ਮੇਰਾ ਤਾਂ ਦਿਲ ਸੀ ਰੋਟੀ ਸ਼ੋਟੀ ਖਾਂਦੇ ਹੋ, ਇਹ ਨਹੀਂ ਜੋਤਰਾ ਬੜਾ ਕੀਮਤੀ। ਉਹ 2 ਮਿੰਟ ਬੈਠਾ ਨਾ ਅਤੇ ਉਹਨੇ ਕੜਾ ਅਤੇ ਗੁੱਠੀ ਵੇਖਿਆ ਅਤੇ ਉਹ ਬੀਬੀ ਗੋਹਾ ਥੱਪਣ ਵਾਲੀ ਜਿਹੜੀ ਸੀ ਨਾ ਉਹਨੇ ਥਾਪੀ ਥੱਪ ਕੇ ਨਾ ਅਤੇ ਉਹ ਕੜੇ ਦੇ ਅਤੇ ਗੁੱਠੀ ਦੇ ਉੱਤੇ ਹੀ ਸੁੱਟ ਛੜੀ। ਬਹਰਹਾਲ ਉਹਨੇ ਚੁੱਕਿਆ ਨਹੀਂ, ਉਹਨੇ ਵੇਖਿਆ ਸਹੀ ਅਤੇ ਉਹ 2 ਮਿੰਟ ਬਹਿ ਕੇ ਅਤੇ ਆਂਦਾ ਚੰਗਾ ਜੀ ਸਲਾਮ ਅਲੈਕੁਮ। ਉਹਨੇ ਵੀ ਜਾ ਕੇ ਹਲ ਜੋ ਲਿਆ। ਉਹ ਬੀਬੀ ਨੇ ਆਪਣਾ ਗੋਹਾ ਸ਼ੋਇਆ ਥੱਪਿਆ, ਹੱਥ ਸ਼ੱਥ ਧੋਤੇ ਅਤੇ ਆਂਦੀ ਮੈਂ ਆਪਣੀ ਗੁੱਠੀ ਅਤੇ ਕੜਾ ਲੈ ਲੈਂਦੀ। ਜਿਸ ਕਰੀ ਉਹ ਵੇਖਣ ਲੱਗੀ ਉੱਥੇ ਅਤੇ ਕੜਾ ਅਤੇ ਗੁੱਠੀ ਕੋਈ ਨਾ, ਅਤੇ ਦਿਲ ਵਿੱਚ ਇਹ ਆਇਆ ਵੀ ਉਹ ਜਿਹੜਾ ਯਾਰ ਸਾਥੀ ਆਇਆ ਸੀ ਨਾ ਉਹ ਹੀ ਲੈ ਗਿਆ। ਅੱਕੀ ਬੱਕੀ ਰਹਿ ਗਈ ਅਤੇ ਆਪਣੇ ਆਦਮੀ ਕੋਲ ਗਈ, ਉਹਨੇ ਆਖਿਆ ਮਿੱਠੂ ਦੇ ਅੱਬਾ ਹਾਲ ਖਿਲਾਰ ਬੜਾ ਨੁਕਸਾਨ ਹੋ ਗਿਆ। ਇਹ ਕੀ? ਇਹੋ ਤੇਰਾ ਜਿਹੜਾ ਯਾਰ ਸੀ ਨਾ ਉਹ ਗੂਠੀ ਅਤੇ ਕੜਾ ਲੈ ਗਿਆ ਮੇਰੇ ਕੋਲ ਜਦੋਂ ਬੈਠਾ। ਇਹ ਬੈਠਾ ਅਤੇ ਮੈਂ ਵੀ ਵੇਖਿਆ ਤੂੰ ਜਿੰਨਾ ਗੱਲ ਮਾੜੀ ਵੀ ਕਰਨੀ ਹੈ, ਮੈਂ ਯਾਰ ਇਹਦਾ ਬਣਾਇਆ ਨਹੀਂ ਸੀ। ਉਹਨੇ ਆਖਿਆ ਫਿਰ ਮੈਂ ਉੱਥੇ ਕੋਲ ਧਰਿਆ ਦੇਣੇ। ਉਹਨੇ ਆਖਿਆ ਚੱਲ ਹਾਂ ਮੈਂ ਵੀ ਵੇਖਣਾ। ਜਾ ਕੇ ਉਹ ਦੋਵੇਂ ਨਾ ਵੇਖਣਾ ਇਹ ਇੱਥੇ ਧਰਿਆ ਸੀ। ਉਹ ਵੀ ਫਿਰ ਮੰਨ ਗਿਆ, ਆਖਾਂਗਾ ਬਈ ਫਿਰ ਲੈ ਗਿਆ ਉੱਥੇ ਹੀ ਢੱਗੇ ਛੱਡੇ ਅਤੇ ਦੋਵੇਂ ਟੁਰ ਪਏ ਉਹਦੇ ਡੇਰੇ। ਉਹਨੇ ਵੀ ਅੱਗੇ ਵਿਚਾਰੇ ਨੂੰ ਕੋਈ ਰਹਿਲ ਜਿਵੇਂ ਦੀ ਵਾਹ ਲਈ ਅਤੇ ਦੂਰੋਂ ਵੇਖ ਕੇ ਆਖਣ ਲੱਗਾ ਬਈ ਖੈਰ ਤਾਂ ਹੈ, ਮੈਂ ਤੁਹਾਡੇ ਕੋਲ ਆਇਆ। ਉਹਨੇ ਆਖਿਆ ਖੈਰ ਵੀ ਇਹ ਤਾਂ ਨਹੀਂ। ਦੱਸੋ ਫਿਰ। ਬੀਬੀ ਕੋਈ ਆਖਣ ਲੱਗੀ ਮੈਂ ਗੋਹਾ ਪੇ ਥੱਪਦੀ ਹਾਂ ਅਤੇ ਤੁਸੀਂ ਮੇਰੇ ਕੋਲ ਬੈਠੇ ਹੋ ਅਤੇ ਕੜਾ ਅਤੇ ਗੂਠੀ ਮੈਂ ਲਾ ਕੇ ਧਰਿਆ ਸੀ ਅਤੇ ਤੁਸਾਂ ਲੈਣ ਦਾ। ਉਹਦੀ ਅਕਲ ਹੋਰ ਸੀ, ਉਹਨਾਂ ਦੀ ਅਕਲ ਹੋਰ ਸੀ। ਆਖਣ ਲੱਗਾ ਲੈਣ ਦਾ ਮੈਂ ਜ਼ਰੂਰਤ ਸੀ ਮੈਨੂੰ ਕੋਈ, ਮੈਂ ਸੁਨਿਆਰੇ ਨੂੰ ਦਿੱਤਾ ਅਤੇ ਪੈਸੇ ਕਢਾਏ ਨੇ ਅਤੇ ਕੁਝ ਦਿਨ ਕੱਢੋ ਅਤੇ ਮੈਂ ਤੁਹਾਨੂੰ ਪਹੁੰਚਾ ਦਿਆਂਗਾ। ਖੜਿਆ ਉਹਨੇ ਨਹੀਂ ਸੀ, ਉਹਦੀ ਅਕਲ ਚੋਖੀ ਸੀ। ਉਹਨਾਂ ਆਖਿਆ ਨਹੀਂ ਕੋਈ ਨਹੀਂ ਗੱਲ। ਉਹਨੇ ਕਿਹਾ ਫਿਰ ਇੱਕ ਗੱਲ ਹੋਰ ਵੀ ਇਹ ਕੜਾ ਅਤੇ ਗੁੱਠੀ ਮੇਰੀ ਬੀਬੀ ਦੇ ਵੀ ਹੱਥੀਂ ਹੈ ਅਤੇ ਜੇ ਤੁਸੀਂ ਹੁਣ ਚੋਖਾ ਹੀ ਹੈ ਅਤੇ ਫਿਰ ਮੈਂ ਤੁਹਾਨੂੰ ਉਹ ਨਾ ਲੈ ਦਿਆਂ ਆਪਣੀ ਬੀਬੀ ਕੋਲ ਅਤੇ ਫਿਰ ਆਪਣਾ ਲੈ ਤੁਹਾਨੂੰ ਦੇ ਜਾਂਦਾ ਅਤੇ ਆਪਣਾ ਲੈ ਜਾਂਦਾ। ਫਿਰ ਵੀ ਉਹਨਾਂ ਦੀ ਅਕਲ ਨੇ ਨਾ ਕੰਮ ਕੀਤਾ ਵੀ ਐਡੀ ਛੇਤੀ ਇਹ ਸੁਨਿਆਰੇ ਨੂੰ ਵੀ ਦੇ ਆਇਆ। ਉਹਨਾਂ ਦੀ ਅਕਲ ਥੋੜ੍ਹੀ ਸੀ। ਇਹ ਦੇ ਛੜੋ। ਅੱਜ ਜਿਹਾ ਵਕਤ ਨਹੀਂ ਸੀ ਬੀਬੀ ਨੂੰ ਕੋਈ ਸ਼ੈ ਆਖੀਏ ਅਤੇ ਕਈ ਬੀਬੀਆਂ ਉਹਨੇ ਭਾਵੇਂ ਬਜਾਜੀ ਖਿਡਾਏ ਆਉਂਦੀਆਂ ਤੇਰੀਆਂ ਕਰਾਂ ਬੋਟੀਆਂ ਅਤੇ ਉੱਤੇ ਲਾਵਾਂ ਲੂਣ। ਉਹ ਆਪਣੀ ਬੀਬੀ ਕੋਲ ਗਿਆ ਅਤੇ ਆਖਣ ਲੱਗਾ ਕਰਮਾਂ ਵਾਲੀਏ ਗੁੱਠੀ ਅਤੇ ਕੜਾ ਮੈਨੂੰ ਚਾਹੀਦਾ ਅਤੇ ਲਾ ਦਿੰਦੀ ਹੈ ਕਿ ਨਹੀਂ। ਅਤੇ ਉਹ ਬੜੇ ਪਿਆਰ ਨਾਲ ਆਖਣ ਲੱਗੀ ਹੈ ਹੀ ਤੁਹਾਡਾ, ਤੁਸਾਂ ਹੀ ਪਾਏ ਆ ਅਤੇ ਅੱਜ ਵੀ ਤੁਹਾਡਾ ਅਤੇ ਕੱਲ੍ਹ ਵੀ ਤੁਹਾਡਾ। ਉਹਨੇ ਗੁੱਠੀ ਵੀ ਅਤੇ ਕੜਾ ਵੀ ਲਾ ਕੇ ਆਪਣੇ ਆਦਮੀ ਨੂੰ ਦੇ ਦਿੱਤਾ। ਉਹ ਜਿਹੜਿਆਂ ਨੇ ਚੁੱਕ ਲਿਆ ਉਹਨਾਂ ਨੂੰ ਆਖਿਆ ਲਓ ਜੀ ਜਾ ਕੇ ਤੁਸੀਂ ਅਜੇ ਆਪਣਾ ਕੰਮ ਸਵਾਰੋ। 10-12 ਦਿਨ ਲੰਘੇ, ਧੁੱਪਾਂ ਦੇ ਬੜੇ ਦਿਨ ਸਨ ਅਤੇ ਗੋਹੇ ਗਏ ਸੁੱਕ। ਅਤੇ ਬੀਬੀ ਨੇ ਜਦੋਂ ਥਾਪੀਆਂ ਚੁੱਕੀਆਂ ਅਤੇ ਕੜਾ ਅਤੇ ਗੁੱਠੀ ਥੱਲੇ ਅਤੇ ਦੋਵੇਂ ਹੱਥ ਆਪਣੇ ਮੱਥੇ 'ਚ ਮਾਰੇ ਅਤੇ ਆਪਣੇ ਬੰਦੇ ਨੂੰ ਵੀ ਦੱਸਿਆ। ਆਖਣ ਲੱਗੀ ਕਰਮਾਂ ਵਾਲਿਆ
ਐਵੇਂ ਹੀ ਹੰਡ ਲਿਆਓ ਤੇ ਗੋਹੇ ਦੇ ਥੱਲੇ ਆਪਣਾ ਮੇਰਾ ਕੜਾ ਤੇ ਗੁੱਠੀ ਥਾਪੀ ਉੱਤੇ ਧਰ ਕੱਤੀ। ਆਪਣੇ ਵੱਲੋਂ ਉਹਨਾਂ ਦੀ ਵੀ ਜਿੰਨੀ ਕੁ ਅਕਲ ਅੱਲਾ ਨੇ ਦਿੱਤੀ ਸੀ ਉਹ ਵੀ ਸੋਚ ਕੇ ਤੇ ਦੋਵੇਂ ਬਹਿ ਕੇ ਤੇ ਕੀ ਸਲਾਹ ਕਰਦੇ ਨੇ। ਕਰਮਾਂ ਵਾਲਿਆ ਦੋਵੇਂ ਚੱਲੀਏ ਤੇ ਨਾਲੇ ਮੰਗੀਏ ਮਾਫੀ ਤੇ ਨਾਲੇ ਬੱਚੀ ਦਾ ਰਿਸ਼ਤਾ ਉਹਨੂੰ ਦੇ ਦੇਈਏ। ਆਂਦਾ ਬੜੀ ਸੋਹਣੀ ਗੱਲ ਹੈ। ਗਏ ਉਹਦੇ ਕੋਲ ਤੇ ਜਾ ਕੇ ਮਾਫੀ ਮੰਗੀ ਦੋਵਾਂ ਜੀਆਂ ਤੇ ਕੜਾ ਤੇ ਗੁੱਠੀ ਉਹਨੂੰ ਦਿੱਤੀ ਤੇ ਆਖਣ ਲੱਗੇ ਸਾਡਾ ਤੇ ਸਾਡੇ ਕੋਲ ਹੀ ਰਹਿ ਗਿਆ ਤੇ ਸਾਡੇ ਕੋਲ ਭੁੱਲ ਹੋ ਗਈ ਤੇ ਇੱਕ ਕੰਮ ਹੋ ਰਿਹਾ ਅਸੀਂ ਤੁਹਾਨੂੰ ਆਪਣੀ ਬੱਚੀ ਦਾ ਰਿਸ਼ਤਾ ਵੀ ਦੇਣਾ ਚਾਹੁੰਦੇ। ਉਹਨੇ ਬੜੇ ਪਿਆਰ ਨਾਲ ਗੱਲ ਸੁਣ ਕੇ ਤੇ ਆਖਣ ਲੱਗਾ ਇੰਝ ਨਾ ਕਰੋ, ਉਹ ਮੇਰੀ ਬੱਚੀ ਦਾ ਰਿਸ਼ਤਾ ਤੁਸੀਂ ਲੈ ਲਓ, ਮੈਨੂੰ ਦਿਓ ਨਾ ਉਹ ਕਰਮ ਵਾਲਿਓ, ਮੇਰੀ ਬੱਚੀ ਦਾ ਰਿਸ਼ਤਾ ਤੁਸੀਂ ਲੈ ਲਓ। ਤੇ ਕਿਉਂ ਦੇਣਾ ਤੁਹਾਨੂੰ ਰਿਸ਼ਤਾ? ਮੇਰੀ ਬੱਚੀ ਨੂੰ ਅੱਲਾਹ ਤਾਲਾ ਕੋਈ ਜਾਗ ਲਾਈ ਤੇ ਤੁਹਾਡੀ ਨਸਲ ਬਦਲ ਜਾਏਗੀ। ਉਹ ਤੁਹਾਡੀ ਨਸਲ ਹੈ ਤੇ ਮੇਰੀ ਨਸਲ ਹੈ ਜ਼ਮੀਨ ਸਮਾਨ ਦਾ ਫਰਕ। ਮਰ ਕੇ ਮਿੱਟੀ ਹੋ ਗਈ, ਉਹਨੇ ਦੇਣਾ ਕੀ ਤੇ ਲੈਣਾ ਕੀ। ਪਰ ਉਹਨੇ ਅੱਗੋਂ ਇਹ ਜਵਾਬ ਦਿੱਤਾ, ਉਹ ਮੇਰੀ ਬੱਚੀ ਦਾ ਰਿਸ਼ਤਾ ਤੁਸੀਂ ਲਵੋ ਤੇ ਤੁਹਾਡੀ ਨਸਲ ਅੱਗੋਂ ਬਦਲ ਜਾਏਗੀ। ਮੇਰੀ ਨਸਲ ਹੈ ਤੇ ਤੁਹਾਡੀ ਨਸਲ 'ਚ ਫਰਕ। ਗੱਲ ਨਸਲਾਂ ਤੇ ਉੱਥੋਂ ਐਂ ਸਿਰ ਸੱਟ ਕੇ ਪਿੱਛੋਂ ਆ ਗਏ।